ਇਹ ਹੁਣ ਮਸਲਾ ਕਾਫੀ ਲੰਬਾ ਜਿਹੜਾ ਉਹ ਚੱਲਦਾ ਜਿਹੜਾ ਉਹ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਆਪਾਂ ਗੱਲ ਕਰਦੇ ਹਾਂ। ਕਦੀ ਪੋਸਟਰ ਲੱਗ ਜਾਂਦੇ ਆ, ਕਦੀ ਵੀਡੀਓ ਜਾਰੀ ਹੋ ਜਾਂਦੀਆਂ, ਕਦੀ ਕੁਛ ਮੁਲਕ ਟੱਪ ਗਿਆ ਇਸ ਸੂਬੇ 'ਚ ਉਸ ਸੂਬੇ 'ਚ। ਹੁਣ ਕਹਿੰਦੇ ਰਾਜਸਥਾਨ ਦੀ ਵਾਰੀ ਆ ਗਈ ਆ, ਪੋਸਟਰ ਲੱਗ ਰਹੇ ਨੇ ਬਾਰਡਰ ਦੇ ਉੱਤੇ, ਰਾਜਸਥਾਨ ਦੇ ਉੱਤੇ ਪੋਸਟਰ ਲੱਗ ਰਹੇ ਨੇ। ਹਨੂਮਾਨਗੜ੍ਹ ਦੇ ਵਿੱਚ ਛਾਪੇਮਾਰੀ ਹੋ ਰਹੀ ਆ। ਕਿੱਧਰਲੇ ਪਾਸੇ ਨੂੰ ਇਹ ਗੱਲ ਹੁਣ ਜਾ ਰਹੀ ਹੈ? ਰਾਜਕਰਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪੁਲਿਸ ਦੇ ਹਿਸਾਬ ਨਾਲ 18 ਮਾਰਚ ਤੋਂ ਭਾਲ ਕਰ ਰਹੀ ਹੈ ਤੇ ਅੱਜ 27 ਦਿਨ ਹੋ ਚੁੱਕੇ ਨੇ, 28ਵਾਂ ਦਿਨ ਜੀ। 28 ਦਿਨਾਂ ਦੇ ਵਿੱਚ ਪੁਲਿਸ ਭਾਲਦੀ ਹੋਵੇ ਤੇ ਉਹ ਬੰਦੇ ਦਾ ਪਤਾ ਨਾ ਲੱਗੇ, ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਜੇਕਰ ਇੰਨਾ ਆਸਾਨ ਹੈ ਕਿ ਕੇਂਦਰੀ ਏਜੰਸੀਆਂ ਲੱਭ ਰਹੀਆਂ ਹੋਣ, ਪੰਜਾਬ ਪੁਲਿਸ ਲੱਗੀ ਹੋਵੇ, ਬਾਰਡਰਾਂ ਤੇ ਨਾਕੇਬੰਦੀ ਹੋਵੇ, ਸੂਬਿਆਂ ਦੀ ਹੱਦ ਤੇ ਨਾਕੇਬੰਦੀ ਹੋਵੇ, ਦੇਸ਼ ਦੀਆਂ ਸਰਹੱਦਾਂ ਤੇ ਨਾਕੇਬੰਦੀ ਹੋਵੇ, ਤੇ ਬੰਦਾ ਕਦੇ ਨਕੋਦਰ ਤੋਂ ਲੁਧਿਆਣੇ, ਲੁਧਿਆਣੇ ਤੋਂ ਪਟਿਆਲੇ, ਪਟਿਆਲੇ ਤੋਂ ਕੁਰਕਸ਼ੇਤਰ, ਕੁਰਕਸ਼ੇਤਰ ਤੋਂ ਪੀਲੀਭੀਤ, ਪੀਲੀਭੀਤ ਤੋਂ ਫਿਰ ਹੁਸ਼ਿਆਰਪੁਰ, ਹੁਸ਼ਿਆਰਪੁਰ ਤੋਂ ਫਿਰ ਜਲੰਧਰ, ਜਲੰਧਰ ਤੋਂ ਹੁਣ ਕਹਿੰਦੇ ਜੀ ਫਿਰ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਕਹਿੰਦੇ ਨਹੀਂ ਜੀ ਹੁਣ ਤਾਂ ਨਿਕਲ ਗਿਆ ਜੀ, ਹੁਣ ਤਾਂ ਉਹ ਕੰਧ ਟੱਪ ਕੇ ਜੀ ਨਿਕਲ ਆਇਆ ਉੱਥੋਂ। ਉਹ ਤੋਂ ਬਾਅਦ ਜੀ ਕਹਿੰਦੇ ਜੀ ਡੇਰਿਆਂ ਚੋਂ ਕਹਿੰਦੇ ਜੀ ਨਹੀਂ ਜੀ ਹੁਣ ਤਾਂ ਫਿਰ ਰਾਜਸਥਾਨ। ਮਤਲਬ ਇਹਦਾ ਮਤਲਬ ਫਿਰ ਇੰਨਾ ਆਸਾਨ ਹੈ, ਇੱਥੋਂ ਹੀ ਅੰਦਾਜ਼ਾ ਲੱਗਦਾ। ਇਹਦਾ ਮਤਲਬ ਤਾਂ ਹੀ ਫਿਰ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਹਥਿਆਰ ਲੰਘ ਜਾਂਦੇ ਨੇ ਜੀ, ਇੱਥੇ ਚਿੱਟਾ ਲੰਘ ਜਾਂਦਾ ਜੀ। ਸੋ ਉਹ ਤਾਂ ਦਿਖਦੀ ਨਹੀਂ, ਇਹ ਤਾਂ ਫੇਰ ਬੰਦਾ ਬੈਠਾ ਗੱਡੀ 'ਚ ਦਿਖੂਗਾ ਘੱਟੋ ਘੱਟ, ਚਾਹੇ ਸ਼ਕਲ ਬਦਲ ਕੇ ਬੈਠੇ, ਚਾਹੇ ਰੰਗ ਰੂਪ ਬਦਲ ਕੇ ਬੈਠੇ, ਚਾਹੇ ਢੰਗ ਤਰੀਕਾ ਬਦਲ ਕੇ ਬੈਠੇ, ਬੰਦਾ ਤਾਂ ਦਿਖੂਗਾ। ਤੇ ਜੇਕਰ ਇੰਨੇ ਨਾਕਿਆਂ ਦੇ ਵਿੱਚੋਂ ਨਹੀਂ ਤੁਹਾਨੂੰ ਕੋਈ ਦਿਖਦਾ, ਤਾਂ ਫਿਰ ਜਿਹੜਾ ਸਮਾਨ ਡਿੱਗੀਆਂ 'ਚ ਰੱਖ ਕੇ, ਗੱਡੀਆਂ 'ਚ ਰੱਖ ਕੇ ਜਾਂਦਾ, ਚਾਹੇ ਉਹ ਸ਼ਰਾਬ ਦੀ ਤਸਕਰੀ ਹੁੰਦੀ ਹੈ, ਚਾਹੇ ਨਸ਼ੇ ਦੀ ਹੁੰਦੀ ਹੈ, ਚਾਹੇ ਹਥਿਆਰਾਂ ਦੀ ਹੁੰਦੀ ਹੈ, ਫਿਰ ਤੁਸੀਂ ਉਹ ਕੀ ਰੋਕਦੇ ਹੋਵੋਗੇ? ਸੋ ਇਹਦਾ ਮਤਲਬ ਇਹ ਸਵਾਲੀਆ ਚਿੰਨ੍ਹ ਪੁਲਿਸ ਤੇ ਵੀ ਲੱਗਦਾ, ਤੇ ਇਹ ਸ਼ੰਕੇ ਵੀ ਖੜੇ ਕਰਦਾ ਕਿ ਕਿਤੇ ਕੋਈ ਐਪੀਸੋਡ ਜਿਹਦੀ ਆਪਾਂ ਸ਼ੁਰੂ 'ਚ ਗੱਲ ਕਰਦੇ ਸੀ ਕਿ ਕੋਈ ਸਕ੍ਰਿਪਟਡ ਫਿਲਮ ਤਾਂ ਨਹੀਂ ਹੈ ਕੋਈ। ਉਹ ਸ਼ੰਕੇ ਸ਼ੋਭੇ ਇੱਕ ਵਾਰ ਫਿਰ ਪੈਦਾ ਹੁੰਦੇ ਨੇ, ਜਾਂ ਫਿਰ ਇਹ ਤੇਰਾ ਇੰਨੀ ਕਾਬਲ ਹੈ, ਇੰਨੀ ਮਾਹਰ ਹੈ, ਇੰਨੀ ਸ਼ਾਤਿਰ ਹੈ, ਇੰਨੀ ਮਤਲਬ ਕਿ ਘੜਤ ਕਰਨ ਦੀ ਮਾਹਰ ਹੈ ਕਿ ਉਹ ਪੁਲਿਸ ਦੀ ਪਕੜ ਚੋਂ ਨਹੀਂ ਆਉਂਦੇ, ਪੁਲਿਸ ਪਿੱਛੇ ਪਿੱਛੇ ਹੀ ਰਹਿੰਦੀ ਹੈ। ਸੋ ਇਹ ਕਿੰਨੇ ਤਰ੍ਹਾਂ ਦੇ ਪਹਿਲੂ ਨੇ। 18 ਮਾਰਚ ਤੋਂ ਲੈ ਕੇ ਅੱਜ 14 ਅਪ੍ਰੈਲ ਤੱਕ ਜੀ 8 ਫੁਟੇਜ ਮਿਲੀਆਂ ਨੇ ਪੁਲਿਸ ਨੂੰ, 8 ਫੁਟੇਜ ਮਿਲਣੀਆਂ, 6 ਲੋਕੇਸ਼ਨਾਂ ਮਿਲਣੀਆਂ, ਹੈ ਨਾ। ਤੇ ਉਹ ਤੋਂ ਬਾਅਦ ਕਹਿੰਦੇ ਜੀ ਸਾਡੇ ਕੋਲ 2 ਵੀਡੀਓ ਆ ਗਈਆਂ ਉਹਦੀਆਂ, 1 ਆਡੀਓ ਆ ਗਈ, ਤੇ ਅਸੀਂ ਸਫਲਤਾ ਦੇ ਬਹੁਤ ਨੇੜੇ ਹਾਂ। ਹੁਣ ਇਹ ਸਫਲਤਾ ਹੋਈ ਵੀ ਹੈ, ਸਿਰਫ ਐਲਾਨਣੀ ਹੈ, ਜਾਂ ਅਸਫਲ ਨੇ, ਜਾਣਬੁੱਝ ਕੇ ਸਫਲ ਤਾਂ ਦਿਖਾਈ ਜਾ ਰਹੀ ਹੈ। ਇਹ ਕੀ ਕਹਾਣੀ ਹੈ? ਤੁਸੀਂ ਇਹ ਦੇਖੋ ਕਿ ਕੱਲ ਹੀ ਅੰਮ੍ਰਿਤਸਰ 'ਚ ਵੀ ਪੋਸਟਰ ਲੱਗਦੇ ਨੇ, ਕੱਲ ਹੀ ਰਾਜਸਥਾਨ ਦੇ ਬਾਰਡਰ ਤੇ ਵੀ ਪੋਸਟਰ ਲੱਗਦੇ ਨੇ। ਰਾਜਸਥਾਨ ਦੇ 4 ਜ਼ਿਲ੍ਹਿਆਂ ਦੇ ਵਿੱਚ ਹੁਣ ਪੁਲਿਸ ਭਾਲਦੀ ਫਿਰਦੀ ਹੈ। ਹਨੂਮਾਨਗੜ੍ਹ, ਸ਼੍ਰੀ ਗੰਗਾਨਗਰ, ਹੈ ਨਾ, ਜੈਸਲਮੇਰ, ਤੇ ਉਹ ਕੀ ਹੈ ਆਪਣਾ ਬਾੜਮੇਰ। ਸੋ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਪੁਲਿਸ ਭਾਲ ਰਹੀ ਹੈ। ਖਾਸ ਕਰਕੇ ਹਨੂਮਾਨਗੜ੍ਹ ਦੇ ਤਾਂ ਇੱਕ ਪਿੰਡ ਦੇ ਵਿੱਚ ਤਾਂ ਬਕਾਇਦਾ 40 ਗੱਡੀਆਂ ਢੂੰ ਕਰਦੀਆਂ ਗਈਆਂ ਤੇ ਹਲਲਾ ਮੱਚ ਗਈ। ਇੱਕ ਮੁੰਡੇ ਨੂੰ ਰਾਉਂਡ ਅਪ ਕਰ ਲਿਆ, ਹੈ ਨਾ ਜੀ, ਤੇ ਉਹ ਕਹਿੰਦੇ ਜੀ ਉਹਦੀ ਫੋਟੋ ਸੀ ਜੀ ਉਹਦੇ ਨਾਲ ਵਾਇਰਲ। ਤੇ ਫਿਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਪੁਲਿਸ ਲੈ ਗਈ ਜੀ, ਉਹਨਾਂ ਨੇ SDM ਮੂਹਰੇ ਪੇਸ਼ ਕੀਤਾ ਜੀ, ਉੱਥੇ ਤਾੜਨਾ ਕਰਕੇ ਛੱਡਤਾ ਜੀ। ਅਜੇ ਬਾਹਰ ਆਇਆ ਸੀ ਜੀ, ਬਾਹਰ ਆਉਂਦੀ ਪੰਜਾਬ ਪੁਲਿਸ ਚੱਕ ਲਈ ਜੀ, ਕਹਿੰਦੇ ਅੰਮ੍ਰਿਤਸਰ ਪੁਲਿਸ ਨੇ ਆਪਣੀ ਕਸਟਡੀ 'ਚ ਲੈ ਲਿਆ ਜੀ, ਉਹਨਾਂ ਨੂੰ ਸ਼ੰਕ ਸ਼ੋਭੇ ਨੇ ਜੀ। ਸੋ ਇਸ ਲਈ ਆਹ ਸਾਰੀ ਜਿਹੜੀ ਕਹਾਣੀ ਚੱਲ ਰਹੀ ਹੈ ਹੁਣ ਕਿ ਜੀ ਉਹਦੇ ਵਾਂਟਡ ਦੇ ਪੋਸਟਰ ਲਾਤੇ ਤੁਸੀਂ। ਸੋ ਸਵਾਲ ਇਹ ਹੈ ਕਿ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਰਾਜਸਥਾਨ ਪੁਲਿਸ ਤੇ ਕੇਂਦਰੀ ਏਜੰਸੀਆਂ, ਇਹ 4ਾਂ ਦਾ ਹੁਣ ਸਾਂਝਾ ਅਭਿਆਨ ਚੱਲ ਰਿਹਾ, ਜਿਹੜਾ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਵਿੱਚ ਛਾਣਬੀਣ। ਵੈਸੇ ਤਾਂ ਦਿੱਲੀ ਵਾਲੀ ਪੁਲਿਸ ਵੀ, ਵੈਸਾ UP ਵਾਲੀ ਪੁਲਿਸ ਵੀ, ਉਹ ਸਾਰੀਆਂ ਨੇ ਵੀ ਨਾਲ ਸੀ, ਪਰ ਹੁਣ ਤੱਕ ਜਿਹੜਾ ਆ ਤਾਜ਼ਾ ਜਿਹੜਾ ਮਤਲਬ ਕਿ ਦ੍ਰਿਸ਼ ਪੁਲਿਸ ਸਾਡੇ ਸਾਹਮਣੇ ਰੱਖ ਰਹੀ ਆ ਕਿ ਨਹੀਂ ਜੀ ਉਹ ਰਾਜਸਥਾਨ 'ਚ ਲੁਕਿਆ ਹੁਣ। ਮਤਲਬ ਇੰਨਾ ਆਸਾਨ ਹੈਗਾ? ਕਦੇ ਇੱਧਰੋਂ ਉੱਥੇ, ਉੱਥੋਂ ਇੱਥੇ, ਇੱਥੇ ਉੱਥੋਂ। ਤੇ ਦੂਜਾ ਅੰਮ੍ਰਿਤਪਾਲ ਦੀ ਵੀਡੀਓ ਦੇ ਹਿਸਾਬ ਨਾਲ ਤਾਂ ਉਹ ਪੈਦਲ ਤੁਰਨਾ ਪੈਂਦਾ ਹੈ, ਲੰਬੀ ਵਾਟ ਤੈਅ ਕਰਨੀ ਪੈਂਦੀ ਹੈ ਨਾ, ਭੁੱਖੇ ਭਾਣੇ ਰਹਿਣਾ ਪੈਂਦਾ। ਤੇ ਫਿਰ ਇਹ ਵੀ ਸਵਾਲ ਹੈ ਕਿ 27 ਦਿਨਾਂ ਤੋਂ ਇਹਨਾਂ ਸਥਿਤੀ ਦੇ ਵਿੱਚ ਰਹਿ ਕੇ ਵੀ, ਹੈ ਨਾ, ਤੇ ਫਿਰ ਵੀ ਮਤਲਬ ਕਿ ਪੁਲਿਸ ਕਹਿੰਦੀ ਹੈ। ਸੋ ਇਸ ਲਈ ਕਿੰਨੇ ਹੀ ਸਵਾਲ ਖੜੇ ਹੋ ਰਹੇ ਨੇ। ਕੀ ਉਹ ਪਕੜ ਤੋਂ ਬਾਹਰ ਹੈ, ਜਾਂ ਪਕੜਨਾ ਨਹੀਂ ਚਾਹੁੰਦੀ ਅਜੇ ਪੁਲਿਸ? ਉਹਦੇ ਹਵਾਲੇ ਨਾਲ ਕਿ ਉਹ ਕਿੱਥੇ ਕਿੱਥੇ ਜਾਂਦਾ, ਕਿਹਨੂੰ ਮਿਲਦਾ, ਕਿਹਦੇ ਨਾਲ ਸੰਪਰਕ ਸਾਧਦਾ, ਕੀ ਉਹ ਨੈਟਵਰਕ ਫੜਿਆ ਜਾ ਰਿਹਾ, ਕਿ ਉਹਦੇ ਰਾਹੀਂ ਕੁਝ ਬੰਦਿਆਂ ਨੂੰ? ਕਿਉਂਕਿ ਇਹ ਵੀ ਚਰਚਾਵਾਂ ਚੱਲੀ ਜਾਂਦੀਆਂ ਕਿ ਭਾਈ ਤੁਸੀਂ ਪਤਾ ਨਹੀਂ ਫੜ ਹੋਣਾ ਕਿ ਨਹੀਂ ਹੋਣਾ, ਪਰ ਤੁਸੀਂ ਕਿੰਨੇ ਫੜਾਤੇ? ਸੋ ਇਹ ਵੀ ਲੋਕ ਸਵਾਲ ਕਰਨ ਲੱਗੇ, ਕਈ ਤਰ੍ਹਾਂ ਇਹ ਵੀ ਸਵਾਲ ਕਰਨ ਲੱਗੇ। ਦੂਸਰੇ ਪਾਸੇ ਕਈ ਕਹਿੰਦੀਆਂ ਕਿ ਪੁਲਿਸ ਪੂਰਾ ਕੁਛ 18 ਤਰੀਕ ਨੂੰ ਕਰ ਚੁੱਕੀ ਹੈ।
ਖਾਸ ਕਰਕੇ ਜਦੋਂ ਪਪਲਪ੍ਰੀਤ ਦੀ ਗ੍ਰਿਫਤਾਰੀ ਹੋਈ, ਉਹਦੀ ਬੋਡੀ ਲੈਂਗੁਏਜ ਦਾ ਹਵਾਲਾ ਵੀ ਕਈਆਂ ਨੇ ਦਿੱਤਾ, ਕਈਆਂ ਨੇ ਉਹਦੇ ਬੋਲਚਾਲ ਦਾ ਢੰਗ ਤਰੀਕੇ ਦੇ ਵੀ ਹਵਾਲਾ ਦਿੱਤਾ ਕਿ ਉਹਦੇ ਕਹਿਣ ਤੋਂ ਭਾਵ ਵੀ ਇਹੀ ਲੱਗਦਾ ਕਿ ਹਾਂ ਮੈਂ ਪੁਲਿਸ ਦੀ ਗ੍ਰਿਫਤ 'ਚ ਪਹਿਲਾਂ ਤੋਂ ਆ, ਤੇ ਬੜਾ ਬੰਦਾ ਮਤਲਬ ਕਿ ਆਰਾਮਦਾਇਕ ਪੋਜੀਸ਼ਨ 'ਚ ਮਹਿਸੂਸ ਕਰ ਰਿਹਾ, ਮਤਲਬ ਕਿ ਜਿਵੇਂ ਪਹਿਲਾਂ ਉਹਨਾਂ ਨਾਰਮਲ ਹੋ ਚੁੱਕਿਆ ਬੰਦਾ। ਸੋ ਇਸ ਲਈ ਕਈ ਉਹ ਹੱਥ ਲਾ ਰਹੇ ਨੇ ਉਸ ਹਵਾਲੇ ਨਾਲ ਵੀ। ਪਰ ਆਹ ਸਾਰਾ ਕੁਝ ਜੋ ਹੁਣ ਸਾਹਮਣੇ ਆ ਰਿਹਾ, ਕਹਿੰਦੇ ਜੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ, ਇਸ ਲਈ ਜੀ ਪੰਜਾਬ, ਹਰਿਆਣਾ ਤੇ ਰਾਜਸਥਾਨ ਤੇ ਉਹਦੇ ਨਾਲ ਕੇਂਦਰੀ ਏਜੰਸੀਆਂ ਮਿਲ ਕੇ ਅਭਿਆਨ ਚਲਾ ਰਹੀਆਂ, ਤੇ ਅਸੀਂ ਜੀ ਕਹਿੰਦੇ ਜੀ ਨਾਕਾਬੰਦੀ ਇੰਨੀ ਸਖਤ ਕਰਤੀ ਆ ਰਾਜਸਥਾਨ ਦੇ ਔਰ ਪੰਜਾਬ ਦੇ ਬਾਰਡਰ ਤੇ ਕਿ ਉੱਥੇ ਅਸੀਂ ਪੋਸਟਰ ਵੀ ਲਵਾਤੇ, ਹਰ ਗੱਡੀ ਵੀ ਚੈੱਕ ਕਰਾ ਰਹੇ ਹਾਂ, ਅਸੀਂ 4 ਜ਼ਿਲ੍ਹਿਆਂ ਛਾਪਾਮਾਰੀ ਵੀ ਕਰ ਲਈ, ਅਸੀਂ ਸਫਲਤਾ ਦੇ ਨੇੜੇ ਹਾਂ। ਵੈਸੇ ਪਾਕਿਸਤਾਨ ਟੱਪ ਜਾਣ ਦੀ ਵੀ ਖਸਾ। ਦੇਖੋ ਕਮਾਲ ਹੈ ਜਨਾਬ। ਤਾਂ ਤੁਸੀਂ ਮਤਲਬ ਕਿ ਕਹਿ ਰਹੇ ਸੀ ਪੀਲੀਭੀਤ ਵਾਲੇ ਬਾਰਡਰ ਤੇ ਵੀ ਅਸੀਂ ਨਾਕਾਬੰਦੀ ਕਰ ਲਈ, ਪੋਸਟਰ ਉੱਥੇ ਵੀ ਦਿੱਤੇ ਸੀ ਜਿਹੜੇ ਨੇਪਾਲ ਬਾਰਡਰ ਵਾਲਿਆਂ ਨੂੰ, ਹੈ ਨਾ, ਤੇ ਉੱਥੋਂ ਬੰਦਾ ਹੁਸ਼ਿਆਰਪੁਰ ਆ ਗਿਆ, ਜਦ ਵੀ ਤੁਸੀਂ ਕਹਿ ਰਹੇ ਸੀ ਬਸ ਨੇੜੇ ਆ, ਤੇ ਤੁਸੀਂ ਹੁਣ ਵੀ ਕਹਿੰਦੇ ਹੋ ਸਫਲਤਾ ਦੇ ਨੇੜੇ ਆ, ਪਰ ਬੰਦਾ ਪਾਕਿਸਤਾਨ ਵੀ ਟੱਪ ਸਕਦਾ। ਸੋ ਇਸ ਲਈ ਇਹ ਕਿਹੜੀ ਕਹਾਣੀ ਹੈ, ਕੀ ਇਹ ਐਪੀਸੋਡ ਹੈ, ਕੀ ਇਹ ਫਿਲਮ ਹੈ, ਕਿਸੇ ਦੀ ਕੋਈ ਸਮਝ ਤੋਂ ਸਾਰਾ ਕੁਝ ਪਰੇ ਹੈ। ਇਹਨੂੰ ਚਲਾ ਕੌਣ ਰਿਹਾ? ਕੀ ਅੰਮ੍ਰਿਤਪਾਲ ਪੁਲਿਸ ਨੂੰ ਮਤਲਬ ਕਿ ਝੱਕੀ ਦੇਣ ਦੇ ਵਿੱਚ ਕਾਮਯਾਬ ਹੋ ਰਿਹਾ? ਕਿ ਪੁਲਿਸ ਉਸ ਨੂੰ ਆਪਣੇ ਹਿਸਾਬ ਨਾਲ ਚਲਾਈ ਜਾਂਦੀ ਹੈ? ਕਿ ਪੁਲਿਸ ਤੇ ਅੰਮ੍ਰਿਤਪਾਲ ਨੂੰ ਕੋਈ ਹੋਰ ਚਲਾਈ ਜਾਂਦਾ? ਸੋ ਇਹ ਕਿੰਨੇ ਹੀ ਸਵਾਲ ਖੜੇ ਹੁੰਦੇ ਜਾਂਦੇ ਨੇ ਕਿ ਇਹਦੇ ਪਿੱਛੇ ਸਿਰਫ ਇਹ ਦੌੜ ਹੈ ਇੱਕ ਦੂਏ ਨੂੰ ਫੜਨ ਦੀ, ਇੱਕ ਦੂਏ ਤੋਂ ਬਚਣ ਦੀ, ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਐਪੀਸੋਡ ਹੈ? ਸੋ ਇਸ ਲਈ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਔਰ ਗਹਿਰੇ ਹੁੰਦੇ ਜਾ ਰਹੇ ਨੇ, ਬਿਲਕੁਲ ਡਾਰਕ ਕਾਲੇ ਹੁੰਦੇ ਜਾ ਰਹੇ ਨੇ। ਤੇ ਪਰ ਅਜੇ ਤੱਕ ਮਤਲਬ ਕਿ ਪੁਲਿਸ ਦੇ ਦਾਅਵੇ ਦੇ ਹਿਸਾਬ ਨਾਲ ਉਹ ਗ੍ਰਿਫਤਾਰ ਨਹੀਂ ਹੈ, ਤੇ ਚਰਚਾਵਾਂ ਦੇ ਹਿਸਾਬ ਨਾਲ 18 ਤਰੀਕ ਤੋਂ ਹੀ ਪੁਲਿਸ ਦੀ ਨਜ਼ਰਬੰਦੀ 'ਚ ਹੈ। ਤੇ ਪਰ ਪੁਲਿਸ ਕਹਿੰਦੀ ਨਹੀਂ ਜੀ ਅਸੀਂ ਤੁਹਾਨੂੰ ਪੀਲੀਭੀਤ ਤੱਕ ਵੀ ਲੱਭਿਆ ਹੈ, ਤੇ ਅੱਜ ਕੱਲ੍ਹ ਰਾਜਸਥਾਨ 'ਚ ਲੱਭ ਰਹੇ ਹਾਂ, ਵੈਸੇ ਪਾਕਿਸਤਾਨ ਦਾ ਬਾਰਡਰ ਵੀ ਨਾਲੇ ਲੱਗਦਾ। ਜੀ ਜੀ ਬਿਲਕੁਲ। ਇਹ ਸਾਰੇ ਕਾਸੇ ਦੇ ਵਿੱਚ ਸ਼ੋਅ ਤਾਂ ਮੈਨੂੰ ਲੱਗਦਾ ਦੀਪਕ ਜੀ ਇਹਨਾਂ ਦੀ ਆਪਣੀ ਨਾਕਾਮੀ ਜ਼ਿਆਦਾ ਜਿਹੜੀ ਉਹ ਹੋ ਰਹੀ ਆ। ਅੰਮ੍ਰਿਤਪਾਲ ਕਿੱਦਾਂ ਆ, ਕਿਵੇਂ ਆ, ਹੁਣ ਉਹਦੀ ਕੋਈ ਵੀਡੀਓ ਆਡੀਓ ਵੀ ਅਜੇ ਤੱਕ ਉਸ ਤੋਂ ਬਾਅਦ 'ਚ ਜਿਹੜੀ ਉਹ ਕੁਛ ਨਹੀਂ ਆਈ। ਸੋ ਲੋਕਾਂ ਦੇ ਮਨਾਂ 'ਚ ਸਵਾਲ ਜਿਹੜੇ ਉਹ ਹੋਰ ਗਹਿਰੇ ਜਿਹੜੇ ਉਹ ਹੁੰਦੇ ਜਾ ਰਹੇ ਹੈਗੇ ਆ।